ਚਲੋ ਆਪਾਂ ਪਹਿਲੀ ਉਹ ਪੰਕਤੀ ਦੇ ਵਿੱਚੋਂ ਦੋ ਸ਼ਬਦ ਚੱਕਦੇ ਹਾਂ। ਗੁਰਬਾਣੀ ਦੇ ਵਿੱਚ ਹੈਗਾ ਜੀ ਇੱਕ ਓਂਕਾਰ। ਸਾਇੰਸ ਗੱਲ ਕਰਦੀ ਹੈਗੀ ਆ ਬੌਧਿਕ ਸਿਧਾਂਤਾਂ ਦੀ, ਤੇ ਤੁਸੀਂ ਉਹਦਾ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਇੱਕ ਓਂਕਾਰ ਨੂੰ ਜਰਾ ਖੋਲ ਕੇ ਜਿਹੜੇ ਸਾਇੰਸ ਦੇ ਜਿਹੜੇ ਬੌਧਿਕ ਸਿਧਾਂਤ ਆ ਉਹਨਾਂ ਜਰਾ ਕਲੱਬ ਕਰਕੇ ਦੇਖੋ ਤਾਂ ਜਰਾ। ਹੁਣ ਤਾਂ ਮੈਨੂੰ ਪਹਿਲਾਂ ਤਾਂ ਮੇਰੀ ਖੋਜ ਮੇਰੀ ਵੀ ਘੱਟੇ ਸੀ ਜੀ, ਕਿਸੇ ਨੇ ਲਿਖ ਕੇ ਪਾਇਆ, ਹੁਣ ਇਹ ਪਤਾ ਲੱਗਿਆ ਵੀ ਉਸ ਏਰੀਏ ਵਿੱਚ 7 ਦਰਿਆਓ ਹੈ। ਜਿਹੜੀ ਪੰਜਾਬ ਵਰਡ ਹੈ 5 ਦੁਆਬ ਤੋਂ ਆਇਆ। ਹਾਂਜੀ, ਨਦੀਆਂ 6 ਹੈ। ਜਿਹੜੀ 7ਵੀਂ ਘੱਗਰ ਹੈ ਉਹ ਤਾਂ ਦਰਿਆ ਨਹੀਂ ਮੰਨਦੇ। ਇਸ ਨੂੰ ਮੰਨਾਂਗੇ, ਜਿਹੜੀ ਯੂਨੀਵਰਸਲ ਕੌਨਸ਼ੀਅਸਨੈਸ ਦੀ ਥਿਓਰੀ ਹੈ ਵੀ ਸਾਡੇ ਅੰਦਰ ਇੱਕ ਕੌਨਸ਼ੀਅਸਨੈਸ ਹੈ ਸਾਡੀ, ਉਹਨੂੰ ਅਸੀਂ ਸਤਿਗੁਰ ਕਹਿੰਦੇ ਹਾਂ। ਸਾਡੀ ਹੋਂਦ ਜਿਹੜੀ ਹੈ ਜਿਹਨੂੰ ਤੁਸੀਂ ਸੱਤ ਤਾਂ ਹੀ ਕਹਿੰਦੇ ਵੀ ਉਹ ਮਿਟ ਨਹੀਂ ਸਕਦਾ, ਭਰਮ 'ਚ ਆ ਜਾਂਦਾ ਜੀ। ਜਿਹੜਾ ਸ਼ਬਦ ਹੈ, ਜਿਹੜਾ ਪਰਬ੍ਰਹਮ ਹੈ, ਉਹ ਗੁਪਤ ਔਰ ਪ੍ਰਗਟ ਹੋਈ ਜਾਂਦਾ। ਜਦੋਂ ਆਪਾਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਬਾਕੀ ਸਾਰੇ ਸ਼ਬਦ ਮੈਂ ਪਰੇ ਕਰ ਦੇਣਾ, ਵਾਹਿਗੁਰੂ ਜੀ ਕਾ ਖਾਲਸਾ। ਇਹ ਗੱਲ ਇਸ ਤਰ੍ਹਾਂ ਹੈ ਵੀ ਤੁਸੀਂ ਕਾਂਸੀ ਨਾਭੇ ਦਾ ਜਦੋਂ ਟੀਕਾ ਪੜ੍ਹੋਗੇ ਨਾ, ਉਹਨਾਂ ਨੇ ਦੱਸਿਆ ਵੀ ਖਾਲਸਾ ਜ਼ਮੀਨ ਦਾ ਨਾਂ ਹੁੰਦਾ ਸੀ। ਉਹ ਪਿੰਡਾਂ ਵਿੱਚ ਸਾਰਿਆਂ ਨੂੰ ਜ਼ਮੀਨ ਜਿਹੜੀ ਹੈ ਉਹ ਆਪਣੀ ਆਪਣੀ ਉਹਦੇ ਨਾਲ ਵੀ ਉਹ ਕਹਿੰਦੇ ਕਾਸ਼ਤਕਾਰ ਜ਼ਿਆਦਾ ਲੈ ਲਓ, ਜਿਹੜੇ ਦਸਤਕਾਰ ਹੈ ਉਹਨੂੰ ਥੋੜ੍ਹੀ ਥੋੜ੍ਹੀ ਘੱਟ ਦੇ ਦਾਂਗੇ। ਸੋ ਉਹ ਸਿਸਟਮ ਉਹਨੂੰ ਖਾਲਸਾ। ਤੁਸੀਂ ਕਾਫੀ ਡੂੰਘਾਈ 'ਚ ਬੜੇ ਆ, ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਡੂੰਘਾਈ ਦੇ ਵਿੱਚ ਲੈ ਜਾਂਦਾ ਤਾਂ ਕਿ ਥੋੜ੍ਹਾ ਜਿਹਾ ਇੱਕ ਤੱਥ ਹੋਰ ਕਲੀਅਰ ਹੋ ਜਾਵੇ। ਮੰਨ ਲਿਆ ਆਪਾਂ ਸਾਇੰਸ ਅਤੇ ਧਰਮ ਦਾ ਤਾਲਮੇਲ ਹੈ, ਤੁਸੀਂ ਉਹਨੂੰ ਸਾਇੰਸ ਦੇ ਹਿਸਾਬ ਨਾਲ ਵੀ ਦੱਸਿਆ ਅਤੇ ਗੁਰਬਾਣੀ ਦੇ ਹਿਸਾਬ ਨਾਲ ਦੱਸਿਆ। ਚਲੋ ਆਪਾਂ ਪਹਿਲੀ ਉਹ ਪੰਕਤੀ ਦੇ ਵਿੱਚੋਂ ਦੋ ਸ਼ਬਦ ਚੱਕਦੇ ਹਾਂ। ਗੁਰਬਾਣੀ ਦੇ ਵਿੱਚ ਹੈਗਾ ਜੀ ਇੱਕ ਓਂਕਾਰ, ਠੀਕ ਹੈ ਜੀ। ਸਾਇੰਸ ਗੱਲ ਕਰਦੀ ਹੈਗੀ ਆ ਬੌਧਿਕ ਸਿਧਾਂਤਾਂ ਦੀ, ਸੋ ਤੁਸੀਂ ਉਹਦਾ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਇੱਕ ਓਂਕਾਰ ਨੂੰ ਜਰਾ ਖੋਲ ਕੇ ਜਿਹੜੇ ਸਾਇੰਸ ਦੇ ਜਿਹੜੇ ਬੌਧਿਕ ਸਿਧਾਂਤ ਆ ਉਹਨਾਂ ਜਰਾ ਕਲੱਬ ਕਰਕੇ ਦੇਖੋ ਤਾਂ ਜਰਾ। ਹਾਂ, ਕੋਈ ਔਖਾ ਨਹੀਂ ਹੈ। ਇੱਕ ਵਰਡ ਅਸੀਂ ਯੂਜ਼ ਕਰਦੇ ਹਾਂ ਪੰਜਾਬੀ 'ਚ, ਦਰਿਆਓ ਜੀ। ਪੰਜਾਬ ਵਿੱਚ ਹੁਣ ਤਾਂ ਮੈਨੂੰ ਪਹਿਲਾਂ ਤਾਂ ਮੇਰੀ ਖੋਜ ਮੇਰੀ ਵੀ ਘੱਟੇ ਸੀ ਜੀ, ਕਿਸੇ ਨੇ ਲਿਖ ਕੇ ਪਾਇਆ, ਹੁਣ ਇਹ ਪਤਾ ਲੱਗਿਆ ਵੀ ਉਸ ਏਰੀਏ ਵਿੱਚ 7 ਦਰਿਆਓ ਹੈ। ਅਸੀਂ ਮਿਲਦਾ ਹੈ ਪੜ੍ਹਨ ਨੂੰ ਜੀ ਪਹਿਲਾਂ ਕਿਤੇ ਕਿਤੇ। ਹਾਂ, ਜਿਹੜੀ ਪੰਜਾਬ ਵਰਡ ਹੈ 5 ਦੁਆਬ ਤੋਂ ਆਇਆ। ਹਾਂਜੀ, ਨਦੀਆਂ 6 ਹੈ। ਜਿਹੜੀ 7ਵੀਂ ਘੱਗਰ ਹੈ ਉਹ ਤਾਂ ਦਰਿਆ ਨਹੀਂ ਮੰਨਦੇ, ਅਸੀਂ ਉਹਨੂੰ ਉਂਝੋਂ ਨਦੀ ਉਹ ਕਹਿੰਦੇ ਹਾਂ। ਜੀ ਜੀ ਜੀ। ਪੰਜਾਬੀ ਵਿੱਚ ਦਰਿਆਓ ਹੁੰਦਾ ਜਿਹੜਾ ਲਗਾਤਾਰ ਵਹੇ ਔਰ ਜਿਹਦਾ ਕਨੈਕਸ਼ਨ ਹੋਵੇ ਸਮੁੰਦਰ ਦੇ ਨਾਲ, ਵਹਿਣ ਚੱਲਦਾ ਰਹੇ ਉਹਦਾ। ਹਾਂ, ਉਹ ਵਹਿਣ ਜਿਹੜਾ ਚੱਲਦਾ, ਜਿਹੜਾ ਵਹਿਣ ਚੱਲਦਾ ਉਹ ਮੇਰੀ ਕੌਨਸ਼ੀਅਸਨੈਸ ਹੈ ਜਿਹੜੀ ਕੰਪਲੀਟ ਹੈ ਜੀ, ਜਿਹੜੀ ਕਿ ਪਹਾੜ ਤੋਂ ਲੈ ਕੇ ਇੱਕ ਰਸ ਸਮੁੰਦਰ ਤੱਕ ਮਿਲਦੀ ਆ ਕੇ। ਇਹਨੂੰ ਅਸੀਂ ਸਤਿਗੁਰ ਕਹਿੰਦੇ ਹਾਂ। ਫਿਰ ਜਿਹੜਾ ਨਦੀਆਂ ਨਾਲੇ ਹੈ, ਉਸ ਜੇ ਦਰਿਆ ਵਿੱਚ ਪੈ ਜਾਣ ਤਾਂ ਉਹ ਵੀ ਤਾਂ ਸਮੁੰਦਰ ਥਾਈਂ ਆ ਜਾਂਦੇ ਆ। ਅਸੀਂ ਜੇ ਇਸ ਨੂੰ ਮੰਨਾਂਗੇ, ਜਿਹੜੀ ਯੂਨੀਵਰਸਲ ਕੌਨਸ਼ੀਅਸਨੈਸ ਦੀ ਥਿਓਰੀ ਹੈ ਵੀ ਸਾਡੇ ਅੰਦਰ ਇੱਕ ਕੌਨਸ਼ੀਅਸਨੈਸ ਹੈ ਸਾਡੀ, ਉਹਨੂੰ ਅਸੀਂ ਸਤਿਗੁਰ ਕਹਿੰਦੇ ਹਾਂ। ਸਤ ਦਾ ਮਤਲਬ ਹੁੰਦਾ ਜਿਹੜੀ ਕਦੇ ਡਾਈ ਆਊਟ ਹੀ ਨਹੀਂ ਹੋ ਸਕਦੀ, ਐਵਰ। ਜਿਹੜਾ ਪਾਰਬ੍ਰਹਮ ਦੀ ਮੈਂ ਗੱਲ ਕੀਤੀ ਹੈ ਉਹ ਫੋਰ ਐਵਰ ਨਹੀਂ ਹੁੰਦਾ, ਪਰ ਜਿਹੜਾ ਸਤਿਗੁਰ ਹੈ ਉਹ ਫੋਰ ਐਵਰ ਹੁੰਦਾ, ਉਹਦੀ ਉਹ ਮਿਟ ਨਹੀਂ ਸਕਦਾ। ਸਾਡੀ ਹੋਂਦ ਜਿਹੜੀ ਹੈ ਜਿਹਨੂੰ ਤੁਸੀਂ ਸੱਤ ਤਾਂ ਹੀ ਕਹਿੰਦੇ ਵੀ ਉਹ ਮਿਟ ਨਹੀਂ ਸਕਦਾ, ਭਰਮ 'ਚ ਆ ਜਾਂਦਾ ਜੀ। ਜਿਹੜਾ ਸ਼ਬਦ ਹੈ, ਜਿਹੜਾ ਪਰਬ੍ਰਹਮ ਹੈ, ਉਹ ਗੁਪਤ ਔਰ ਪ੍ਰਗਟ ਹੋਈ ਜਾਂਦਾ। ਤਾਂ ਇਹ ਹੁਣ ਜਿਹੜੇ ਆਪਾਂ ਗੱਲਾਂ ਕਰ ਰਹੇ ਹਾਂ ਵੀ ਆਪਣੇ ਕੋਲ 4 ਤਰ੍ਹਾਂ ਦੇ ਜਿਹੜੇ ਹੈਗੇ ਹੈ। 2 ਲੋਕ ਮੰਨ ਲਓ ਤੁਸੀਂ। ਪਹਿਲਾਂ ਦਾ ਭਵ ਸਾਗਰ, ਸਾਗਰ ਦਾ ਮਤਲਬ ਕੀ ਹੁੰਦਾ? ਡਰੋਪਸ ਹੁੰਦਾ। ਜੀ ਜੀ ਜੀ। ਸੁਖ ਸਾਗਰ, ਇਹ ਵੀ ਡਰੋਪਸ ਹੈ। ਭਵ ਸਾਗਰ ਦੇ ਜਿਹੜੇ ਡਰੋਪਸ ਹੈ ਉਹ ਜਿਵੇਂ ਕਲਰੀ ਮਿੱਟੀ ਹੈ ਨਾ, ਆਪਾਂ ਨੂੰ ਕਲਰ ਲੱਗਿਆ ਹੋਇਆ, ਕਲਰ ਦਾ ਭਾਂਡਾ ਨਹੀਂ ਬਣਦਾ ਹੁੰਦਾ ਜੀ। ਇਹ ਤਾਂ ਫਿਰ ਜਿਹਨਾਂ ਨੇ ਮੰਡ ਦਾ ਏਰੀਆ ਉਹ 80-90 'ਚ ਦੇਖਿਆ ਉਹਨਾਂ ਨੂੰ ਪਤਾ ਲੱਗਣਾ ਵੀ ਕਲਰ। ਅਸੀਂ ਦੇਖਿਆ, ਸਾਡਾ ਪਿੰਡ ਉੱਥੇ ਹੀ ਸੀ। ਲੋਕ ਜਿਹੜਾ ਸਵੇਰੇ ਚੁੱਕ ਕੇ ਉਹਦੇ ਨਾਲ ਕੱਪੜੇ ਧੋਂਦੇ ਹੁੰਦੇ ਸੀ। ਹਾਂਜੀ, ਮੈਂ ਆਪਣੇ ਬਜ਼ੁਰਗਾਂ ਨੂੰ ਦੇਖਿਆ, ਉਹ ਚਿੱਟੇ ਚਿੱਟੇ ਰੰਗ ਦਾ ਉਹਨੇ ਉੱਪਰੋਂ ਹਲਕਾ ਜਿਹਾ ਕਰਕੇ ਲਿਆਉਣਾ, ਉਹਨਾਂ ਫਿਰ ਆਪਣੇ ਕੱਪੜੇ ਵਗੈਰਾ ਉਹਨਾਂ ਧੋਣੇ। ਹੁਣ ਇਹ ਤੋਂ ਮੈਂ ਗੱਲ ਤੁਹਾਨੂੰ ਦੱਸਦਾ ਵੀ ਗੁਰੂ ਨਾਨਕ ਸਾਹਿਬ ਨੇ ਇੱਕ ਇਸਲਾਮ ਮਤ ਦੇ ਵਿੱਚ ਭਰਮ ਸੀ ਜਿਹੜਾ, ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਜੀ,
ਜਿਹੜੇ ਕਬਰਸਤਾਨ ਹੁੰਦੇ ਸੀ ਨਾ, ਚਰਚਾਂ ਵਾਂਗੂ ਉੱਚੇ ਥਾਂ 'ਤੇ ਹੁੰਦੇ ਸੀ। ਅਕਲ ਸੀ ਲੋਕਾਂ ਨੂੰ ਕਿ ਜੇ ਬਰਸਾਤ ਵਿੱਚ ਮੁਰਦਾ ਦੱਬਣਾ ਪੈ ਜਾਵੇ, ਨੀਵੇਂ ਥਾਂ ਥੋੜ੍ਹਾ ਜਾਵਾਂਗੇ, ਉੱਚਾ ਹੋਵੇ। ਹੁਣ ਉੱਧਰ ਮੀਂਹ ਪਿਆ ਹੋਇਆ, ਘੁਮਿਆਰ ਨੇ ਮਿੱਟੀ ਪੱਟਣੀ ਹੈ, ਉਹ ਥੋੜ੍ਹੀ ਸੁੱਕੀ ਭਾਲਦਾ, ਉਹ ਚਲੇ ਗਿਆ ਕਬਰਸਤਾਨ। ਉਹ ਕਹਿੰਦੇ ਜੇ ਤੁਸੀਂ ਇਹ ਮੰਨਿਆ ਹੋਇਆ ਹੈ ਕਿ ਤੁਹਾਡੀ ਜਿਹੜੀ ਆਤਮਾ ਹੈ ਉਹ ਮਤਲਬ ਜਿੰਦ ਕਹਿੰਦੇ ਉਹ ਜਨਰਲੀ ਉਹਨਾਂ ਦਾ ਵਰਡ ਜਿੰਦ ਹੈ ਜਿਹੜੇ ਸੂਫੀ ਵਰਤਦੇ ਆ, ਵੀ ਉਹ ਜੇ ਤੁਸੀਂ ਇਹ ਸਮਝਦੇ ਹੋ ਵੀ ਉਹ ਸਰੀਰ ਦੇ ਨਾਲ ਹੀ ਸਮਾਈ ਹੋਈ ਹੈ, ਵੀ ਜੇ ਸਰੀਰ ਤੁਸੀਂ ਜਾਲਤਾ ਤਾਂ ਤੁਸੀਂ ਨਰਕ ਜਾਓਗੇ, ਵੀ ਸਰੀਰ ਜਲਣ ਤੋਂ ਬਚਾਉਂਦੇ ਹੋ। ਉਹ ਕਹਿੰਦੇ ਪਰ ਉਹ ਜਿਹੜਾ ਘੁਮਿਆਰ ਹੈ ਉਹ ਤਾਂ ਉੱਥੋਂ ਮਿੱਟੀ ਪੱਟ ਕੇ ਲਿਆਇਆ, ਉਹ ਤੋਂ ਬਾਅਦ ਉਹਨੇ ਕੱਚੇ ਬਣਾ ਕੇ ਪੱਕੇ ਕੀਤੇ, ਉਹ ਤਾਂ ਮਿੱਟੀ ਤਾਂ ਜਲ ਗਈ। ਉਹਨਾਂ ਦਾ ਫਿਰ ਕੀ ਹੈ? ਇਹ ਤਾਂ ਮਤਲਬ ਤੁਹਾਡੀ ਥਿਓਰੀ 'ਚ ਕਿਤੇ ਨਾ ਕਿਤੇ ਤੁਸੀਂ ਇਹਨੂੰ ਰੀਚੈੱਕ ਕਰੋ। ਐਂ ਗੱਲ ਕਹੀ ਨਹੀਂ ਸੀ, ਪਰ ਤੁਸੀਂ ਇਹ ਮੰਨਣੀ ਸ਼ੁਰੂ ਕਰਤੀ। ਅਸੀਂ ਵੀ ਜੋ ਮਨੌਤਾਂ ਮੰਨੀਆਂ ਉਹ ਸਾਡੀਆਂ ਹੁਣ ਲੰਗਰ, ਅਸੀਂ ਪਤਾ ਹੀ ਨਹੀਂ ਸਾਨੂੰ ਵੀ ਲੰਗਰ ਦਾ ਅਸਲੀ ਮਤਲਬ ਹੁੰਦਾ ਹੈ ਐਂਕਰ। ਐਂਕਰ ਕਿਉਂਕਿ ਇਹ ਭਵਸਾਗਰ ਹੈ, ਜਿਹੜਾ ਜੀਵ ਹੈ ਭਵਸਾਗਰ 'ਚ ਡੋਲ ਰਿਹਾ। ਜੇ ਸਮੁੰਦਰ 'ਚ ਤੂਫਾਨ ਆ ਜਾਵੇ ਕੀ ਕਰਦਾ ਕੈਪਟਨ? ਲੰਗਰ ਸਿੱਟ ਕੇ ਖੜ੍ਹ ਜਾਂਦਾ। ਇਹ ਲੰਗਰ ਮਨ ਨੂੰ ਹਟਾਉਂਦਾ ਹੈ, ਜਦ ਇਹ ਭੱਜਦਾ ਹੈ ਨਾ ਇੱਧਰ ਉੱਧਰ, ਇਹ ਰੋਕ ਲਾਉਂਦਾ ਉਹਦੇ 'ਤੇ, ਸਟੇਬਲ ਕਰਨ ਦੀ ਕੋਸ਼ਿਸ਼। ਸਟੇਬਲ ਕਰਨ ਵਰਡ ਤਾਂ ਵਰਤਿਆ ਅਸੀਂ ਉਸ ਸੈਂਸ ਵਿੱਚ। ਘਰ ਦੇ ਵਿੱਚ ਲੰਗਰ ਕਿਹੜਾ? ਅਸੀਂ ਉਹਨੂੰ ਜੂੰ ਸ਼ੁਰੂ ਕੀਤਾ ਹੈ, ਬਸ ਹੁਣ ਉਹ ਬਾਹਰੇ ਆ ਗਿਆ, ਅੰਦਰਲਾ ਤਾਂ ਮੀਨਿੰਗ ਇਹ ਖਤਮ ਹੋ ਗਿਆ। ਇਵੇਂ ਇੱਕ ਵਰਡ ਹੈਗਾ। ਤੁਸੀਂ ਭਰਮ ਭੁਲੇਖਿਆਂ ਦੀ ਗੱਲ ਕੀਤੀ ਆ, ਤੁਸੀਂ ਲੰਗਰ ਸ਼ਬਦ ਦੇ ਉੱਪਰ ਵਿਖਿਆਨ ਕੀਤਾ। ਇਹ ਤੋਂ ਪਹਿਲਾਂ ਕਿ ਮੈਂ ਅਗਲੇ ਸਵਾਲ 'ਤੇ ਜਾਵਾਂ, ਇੱਕ ਭੁਲੇਖਾ ਇੱਕ ਹੋਰ ਸ਼ਬਦ ਦੇ ਵਿੱਚ ਵੀ ਹੈਗਾ ਆ। ਥੋੜ੍ਹਾ ਜਿਹਾ ਕੌੜਾ ਲੱਗਣਾ ਜਦੋਂ ਮੈਂ ਬੋਲਣਾ ਕਹਿਣਾ ਵੀ ਇਹ ਕਿਉਂ ਇਹ ਸਵਾਲ ਚੱਕ ਲਿਆ, ਪਰ ਭਰਮ ਭੁਲੇਖਾ ਹੈਗਾ ਆ। ਹੋ ਸਕਦਾ ਇਕੱਲਾ ਮੇਰਾ ਆਪਣੇ ਭਰਮ ਭੁਲੇਖਾ ਹੋਵੇ, ਆਪਾਂ ਅੱਜ ਇਹਨੂੰ ਵੀ ਕਲੀਅਰ ਕਰ ਲੈਂਦੇ ਹਾਂ। ਜਦੋਂ ਆਪਾਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਬਾਕੀ ਸਾਰੇ ਸ਼ਬਦ 'ਚ ਮੈਂ ਪਰੇ ਕਰ ਦੇਣਾ, ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਨੂੰ ਅਸੀਂ ਕਹਿੰਦੇ ਜੀ ਇਹ ਖਾਲਸਿਆ ਸ਼ੁੱਧ ਆ। ਮੈਨੂੰ ਥੋੜ੍ਹੀ ਦੁਵਿਧਾ ਆ, ਖਾਲਸੇ ਦਾ ਮਤਲਬ ਇਹ ਤਾਂ ਨਹੀਂ ਹੈਗਾ ਸ਼ੁੱਧ? ਦੇਖੋ ਇਹ ਵਰਡ ਫਾਰਸੀ ਦਾ। ਅਸੀਂ ਮੁਸਲਮ ਸ਼ਾਇਦ ਜਦੋਂ ਉਦੋਂ ਮਹਾਰਾਜੇ ਸੀਗੇ, ਇਹ ਜ਼ਮੀਨ ਨਾਲ ਕੁਛ ਸੰਬੰਧਿਤ ਇਹਦਾ ਹੈ ਕੁਛ ਹੈਗਾ। ਇਹ ਗੱਲ ਇਸ ਤਰ੍ਹਾਂ ਹੈ ਵੀ ਤੁਸੀਂ ਕਾਂਸੀ ਨਾਭੇ ਦਾ ਜਦੋਂ ਟੀਕਾ ਪੜ੍ਹੋਗੇ ਨਾ, ਉਹਨਾਂ ਨੇ ਦੱਸਿਆ ਵੀ ਖਾਲਸਾ ਜ਼ਮੀਨ ਦਾ ਨਾਂ ਹੁੰਦਾ ਸੀ। ਜਦੋਂ ਮੁਸਲਮਾਨ ਰਾਜ ਕਰਦੇ ਸੀ ਜੀ, ਰਾਜੇ ਦੀ ਜ਼ਮੀਨ ਸੀ, ਬਾਕੀ ਤਾਂ ਸਾਰੇ ਮਜਾਰੇ ਹੁੰਦੇ ਸੀ। ਜੇ ਤੁਹਾਨੂੰ ਪਤਾ ਹੋਣਾ ਬੰਦੇ ਬਹਾਦਰ ਦੀ ਉਸ ਤੋਂ ਬਾਅਦ ਇਹ ਮਜਾਰਾ ਜਿਹੜਾ ਮੁੱਕਿਆ ਹੈ, ਉਹਨਾਂ ਨੇ ਪਿੰਡਾਂ ਦੇ ਨਾਂ ਜ਼ਮੀਨ ਕੀਤੀ ਸੀ, ਇੰਡੀਵਿਜੂਅਲ ਤੇ ਉਹਨਾਂ ਨੇ ਵੀ ਨਹੀਂ ਕੀਤੀ ਸੀ। ਉਹ ਪਿੰਡਾਂ ਵਿੱਚ ਸਾਰਿਆਂ ਨੂੰ ਜ਼ਮੀਨ ਜਿਹੜੀ ਹੈ ਉਹ ਆਪਣੀ ਆਪਣੀ ਉਹਦੇ ਨਾਲ ਵੀ ਉਹ ਕਹਿੰਦੇ ਕਾਸ਼ਤਕਾਰ ਜ਼ਿਆਦਾ ਲੈ ਲਓ, ਜਿਹੜੇ ਦਸਤਕਾਰ ਹੈ ਉਹਨਾਂ ਨੂੰ ਥੋੜ੍ਹੀ ਥੋੜ੍ਹੀ ਘੱਟ ਦੇ ਦਾਂਗੇ। ਸੋ ਉਹ ਸਿਸਟਮ, ਉਹਨੂੰ ਖਾਲਸਾ ਜ਼ਮੀਨ ਕਿਹਾ ਜਾਂਦਾ ਸੀ। ਪਰ ਜਦੋਂ ਸਾਡੇ ਅੰਦਰ ਖਾਸ ਕਰ ਜਦੋਂ ਉਹਨਾਂ ਦਿਨਾਂ ਜਿਹੜੇ ਆਮ ਸਿੱਖ ਉਹ ਨਿਹੰਗੇ ਹੁੰਦੇ ਸੀ, ਨਿਹੰਗਾਂ ਨੂੰ ਅਕਾਲੀ ਕਹਿੰਦੇ ਸੀ ਜੀ, ਉਹਨਾਂ ਕਰਕੇ ਹੀ ਇੱਥੇ ਤੱਕ ਆਪਾਂ ਆਏ ਹਾਂ। ਚਾਹੇ ਹੁਣ ਉਹ ਜਿਹੇ ਜਿਹੇ ਵੀ ਹੈ, ਪਰ ਜਿਹੜੀ ਉਹਨਾਂ ਦੀ ਪਿੱਛੋਂ ਦੇਣ ਚੱਲੀ ਆ ਰਹੀ ਹੈ ਉਹ ਹੀ ਸਿਰ ਕੱਢ ਸੀਗੇ, ਉਹੀ ਲੜੇ ਆ ਉਸ ਸਮੇਂ। ਅਤੇ ਉਹਨਾਂ ਨੇ ਜੋ ਸਾਨੂੰ ਉਹਨਾਂ ਨੇ ਫਿਰ ਬੋਲੇ ਬਣ ਗਏ ਜੀ। ਉਹਨਾਂ ਨੇ ਇੱਕ ਆਪਣੀ ਕੋਡ ਵਰਡ 'ਚ ਗੱਲ ਕਰਨੀ ਹੈ, ਕਿਉਂਕਿ ਤਾਂ ਕਿ ਉਹਨੂੰ ਪਤਾ ਨਾ ਲੱਗ ਜਾਵੇ, ਦੁਸ਼ਮਣ ਨੂੰ ਡਰ ਹੋ ਜਾਵੇ। ਜਿਵੇਂ ਕਹਿੰਦਾ ਵੀ ਇੱਕ ਬਈ 1.25 ਲੱਖ ਫੌਜ ਹੈ, ਲੱਖ ਸ਼ਬਦ ਤਾਂ ਫਾਰਸੀ 'ਚ ਹੈ ਹੀ ਨਹੀਂ ਜੀ, ਫਾਰਸੀ 'ਚ ਲੱਖ ਸ਼ਬਦ ਹੀ ਨਹੀਂ ਹੈ। ਪਰ ਉਹਨਾਂ ਨੇ ਬਣਾ ਲਿਆ ਵੀ ਤਾਂ ਕਿ ਐਂ ਲੱਗੇ ਵੀ ਜ਼ਿਆਦਾ ਹੈ, ਕਿਉਂਕਿ ਉਹ ਵੀ ਇੱਕ ਸਾਈਕੋਲੋਜੀ ਹੁੰਦੀ ਹੈ। ਉਸ ਜਦੋਂ ਦਸਮ ਗ੍ਰੰਥ ਪੜ੍ਹਦੇ ਹਾਂ ਅਸੀਂ, ਉਹਦੇ ਵਿੱਚ ਵਾਹਿਗੁਰੂ ਜੀ ਕੀ ਫਤਿਹ ਆਉਂਦਾ, ਉਹਦੇ ਵਿੱਚ 14 ਵਾਰ ਇਸ ਚੀਜ਼ ਆਉਂਦਾ, ਸਿਰਲੇਖ 'ਚ ਆਉਂਦਾ ਜੀ। ਜਦੋਂ ਵੀ ਉਹ ਬਾਣੀ ਸ਼ੁਰੂ ਕਰਦੇ ਹਾਂ ਉਹ ਵਾਹਿਗੁਰੂ ਜੀ ਕੀ ਫਤਿਹ ਲਿਖਦੇ ਹਾਂ। ਪਰ ਜਿਹੜਾ ਵਾਹਿਗੁਰੂ ਜੀ ਦਾ ਖਾਲਸਾ ਹੈ, ਇਹ ਜਿੱਥੇ ਤੱਕ ਮੇਰੀ ਖੋਜ ਹੈ, ਅਸੀਂ ਕੀ ਕੀਤਾ ਵੀ ਜਿਹੜੀ ਰਾਜੇ ਦੀ ਪ੍ਰੋਪਰਟੀ ਸੀ, ਅਸੀਂ ਰਾਜੇ ਨੂੰ ਰਾਜਾ ਨਹੀਂ ਸੀ ਮੰਨਦੇ। ਫਿਰ ਜਦ ਸਾਨੂੰ ਪਤਾ ਲੱਗ ਗਿਆ, ਨਿਹੰਗ ਕਹਿੰਦੇ ਵੀ ਖਾਲਸਾ ਤਾਂ ਅਸਲੀ ਵਾਹਿਗੁਰੂ, ਇਹ ਥੋੜ੍ਹਾ ਹੀ ਹੈ ਖਾਲਸਾ। ਉਹਨਾਂ ਨੇ ਉਹ ਜੋੜ ਲਿਆ। ਇਹ ਰਿਟਨ ਰੂਪ 'ਚ ਨਹੀਂ ਮੈਨੂੰ ਕਿਤੇ ਵੀ ਮਿਲਿਆ। ਜਾਣੀ ਕਹਿਣ ਦਾ ਮਤਲਬ ਕਿ ਖਾਲਸਾ ਜਿਹੜਾ ਆਪਾਂ ਕਹਿੰਦੇ ਵੀ ਸ਼ੁੱਧ ਹੁੰਦਾ ਹੈ, ਉਹ ਨਹੀਂ, ਮਤਲਬ ਕਿ ਵਾਹਿਗੁਰੂ ਦਾ ਹੀ ਆ ਸਾਰਾ ਕੁਛ। ਇਹ ਨਹੀਂ, ਦੇਖੋ ਵਾਹਿਗੁਰੂ ਸ਼ਬਦ ਵੀ ਸਾਡੇ ਤੋਂ ਡਿਫਾਈਨ ਨਹੀਂ ਹੁੰਦਾ ਸਹੀ। ਜਿੱਥੇ ਵੀ ਬਾਣੀ ਨੂੰ ਤੁਸੀਂ ਪੜ੍ਹਦੇ ਹੋ, ਜਿੱਥੇ ਵੀ ਸਿਹਾਰੀ ਲੱਗਦੀ ਹੈ ਨਾ ਵਰਡ ਨੇ, ਉੱਥੇ ਫਿਨਿਸ਼ ਹੋ ਜਾਣਾ ਜੀ। ਇੰਡੀਪੈਂਡੈਂਟ ਹੈ। ਸਤ ਨਾਮ ਪੜ੍ਹਨਾ,
ਸਤਨਾਮ ਇੱਕ ਵਰਡ ਨਹੀਂ ਹੈ ਗੁਰਬਾਣੀ 'ਚ, ਸਤ ਨਾਮ ਜੀ ਅਸੀਂ ਪੜ੍ਹਦੇ ਹਾਂ, ਕੀਰਤਮ ਨਾਮ ਕਥੇ ਤੇਰੇ ਜਿਹਵਾ, ਸੱਤ ਤੇ ਰੁਕਣਾ, ਨਾਮ ਤੇਰਾ ਪਰਾਪੁਰਬਲਾ। ਜਿਹੜਾ ਸੱਤ ਵਰਡ ਹੈ ਉਹ ਪਰਾਪੁਰਬਲਾ ਹੈ, ਨਾਮ ਨਹੀਂ ਜੁੜਿਆ ਉਹਦੇ ਨਾਲ, ਉਹਨੂੰ ਬ੍ਰੇਕ ਕਰ ਲਿਆ ਉੱਥੋਂ। ਇਸ ਤਰ੍ਹਾਂ ਜਿੱਥੇ ਬਾਣੀ 'ਚ ਲਿਖਦੇ ਹੈ, ਬਾਣੀ ਜਿੱਥੇ ਇਹ ਸ਼ਬਦ ਆਉਂਦਾ ਉਹ ਸਿਹਾਰੀ ਨਾਲ ਹੀ ਲਿਖਣਾ ਚਾਹੀਦਾ ਸੀ, ਕਿਉਂਕਿ ਇੱਕ ਜਗ੍ਹਾ ਸ਼ਾਇਦ ਮੁਕਤਾ ਲਿਖਿਆ ਹੋਇਆ, ਉਹਨੂੰ ਵਾਹ ਗੁਰੂ ਵਾਹ, ਉਹ ਦੋ ਇੰਡੀਪੈਂਡੈਂਟ ਵਰਡਸ ਹੈ। ਜੀ ਜੀ ਜਦੋਂ ਤਾਂ ਉਹਨੂੰ ਵਰਤਦੇ ਆ ਭੱਟ, ਉਹ ਕਦੋਂ ਵਰਤਦੇ ਆ? ਉਹ ਕਹਿੰਦੇ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ। ਉਹਨੂੰ ਕੌਣ ਅਰਥਾਊਗਾ? ਪਹਿਲਾਂ ਪਿਛਲੀ ਰਾਈਮ ਤਾਂ ਪੂਰੀ ਕਰੋ ਨਾ। ਤੁਸੀਂ ਐਂ ਥੋੜ੍ਹਾ ਵੀ ਜਿਹੜਾ ਅਖੀਰ 'ਚ ਵਰਡ ਲਿਖਿਆ ਤੁਸੀਂ ਸੋਚਦੇ ਹੋ ਵੀ ਉਹਦੇ ਨਾਲ ਅਸੀਂ ਮੁਕਤ ਹੋ ਜਾਵਾਂਗੇ। ਉਹ ਤਾਂ ਵਰਡ ਹੈ, ਜਿੰਨੇ ਨਾਮ ਹੁੰਦੇ ਹੈ ਇਹਨਾਂ ਦੀ ਨੇਚਰ ਹੈ ਵਨ ਵਰਡ ਦੇ ਹੁੰਦੇ ਆ। ਜਾਪ ਬਾਣੀ ਸਾਡੇ ਕੋਲ ਐਗਜ਼ੈਂਪਲ ਹੈ, ਕੋਈ ਕਹਿੰਦਾ ਹੈ ਵੀ 955 ਨਾਮ ਹੈ ਉਹਦੇ ਵਿੱਚ, ਮੈਂ ਨਹੀਂ ਗਿਣੇ, ਚਲੋ ਅਸੀਂ ਮੰਨ ਲੈਂਦੇ ਵੀ ਸਾਰੇ ਜਿਹੜੇ ਨਾਮ ਹੈ ਇੱਕ ਵਰਡ ਦੇ ਹੈ ਜੀ। ਦੋ ਇੰਡੀਪੈਂਡੈਂਟ ਵਰਡ ਦਾ ਨਾਮ ਹੁੰਦਾ ਹੀ ਨਹੀਂ ਹੈ। ਜਿਵੇਂ ਪਾਰਬ੍ਰਹਮ ਇੱਕ ਵਰਡ ਹੈ, ਪਰਮੇਸ਼ਰ ਇੱਕ ਵਰਡ ਹੈ, ਦਮੋਦਰ ਇੱਕ ਵਰਡ ਹੈ, ਚਾਹੇ ਉਹ ਦੋ ਅੱਖਰਾਂ ਤੋਂ ਬਣਿਆ ਦਮ ਜਮਾ ਉਦਰ, ਪਰ ਉਹ ਵਰਡ ਇੱਕ ਹੈ। ਜਦੋਂ ਵੀ ਅਸੀਂ ਕੋਈ ਨਾਮ ਲਿਖਾਂਗੇ ਜਾਂ ਬੋਲਾਂਗੇ, ਅੰਗਰੇਜ਼ੀ 'ਚ ਸਮਝ ਲਓ, ਉਹ ਕਹਿੰਦੇ ਵਾਟ ਇਜ਼ ਯੂਰ ਫਸਟ ਨੇਮ। ਇਹਦਾ ਮਤਲਬ ਉਹਨਾਂ ਨੂੰ ਪਤਾ ਵੀ 3 ਵਰਡ 'ਚੋਂ ਫਸਟ ਨੇਮ ਕਿਹੜਾ ਇਹ ਪੁੱਛੋ, ਉਹ ਤੁਸੀਂ ਦੱਸ ਦਿਓ ਵੀ ਮੇਰਾ ਨੇਮ ਆ ਹੈ। ਫਿਰ ਉਹ ਕਹਿੰਦੇ ਮਿਡਲ ਨੇਮ ਕੀ ਹੈ, ਫਿਰ ਉਹ ਕਹਿੰਦੇ ਸਰਨੇਮ ਕੀ ਹੈ। ਤਾਂ ਨੇਮ ਦੀਆਂ 3 ਕੈਟੇਗਰੀਆਂ ਹੋ ਗਈਆਂ। ਨੇਮ ਫਸਟ ਹੈ ਜਿਹੜਾ, ਉਹੀ ਨੇਮ ਹੁੰਦਾ ਅਸਲ 'ਚ। ਅਸੀਂ ਜਦੋਂ ਇਹ ਵਰਡ ਪੋਪੂਲਰ ਹੋਇਆ, ਮੈਂ ਜਾਣਦਾ ਵੀ ਇਹ ਜਦੋਂ ਸਾਡੇ ਸਮੇਂ ਸੀ, ਉਸ ਸਮੇਂ ਅਸੀਂ ਜਿੰਨੇ ਕੁ ਸਾਨੂੰ ਬੋਧ ਸੀ, ਜਿੱਥੇ ਜਪਣ ਦੀ ਗੱਲ ਹੈ ਉਹ ਤਾਂ ਕਹਿੰਦੇ ਰਾਮ ਜਪੋ ਜੀ ਐਸੇ ਐਸੇ। ਹੁਣ ਇੱਥੇ ਹੀ ਮੈਂ ਗੱਲ ਆਉਣੀ ਸੀ ਵੀ ਮਨ ਤੂੰ ਜੋਤ ਸਰੂਪ ਹੈ। ਰਾਮ ਜਿਹੜਾ ਹੈਗਾ ਉਹ ਇੱਕ ਜੋਤ ਹੈ, ਅਤੇ ਜਿਹਨੂੰ ਮੰਨ ਕੇ ਹੈ ਉਹਨੂੰ ਰਾਮਾ ਲਿਖਦਾ ਬਾਣੀ ਵਿੱਚ, ਕਿਉਂਕਿ ਰਾਮ ਤੋਂ ਉਹ ਛੋਟਾ ਹੈ ਜੀ। ਅਤੇ ਰਾਮ ਜਪੋ ਜੀ ਤਾਂ ਕਿਹਾ ਹੋਇਆ ਕਿਉਂਕਿ ਰਾਮ ਇੱਕ ਵਰਡ ਹੈ। ਜਪੋ ਦਾ ਮਤਲਬ ਹੁੰਦਾ ਸਮਝਣਾ। ਆਪਾਂ ਜਦ ਇਹ ਗੱਲ ਪੂਰਾ ਕਰਾਂਗੇ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਮੂਲ ਦਾ ਨਾਮ ਹਰ ਦੇ ਦਿੱਤਾ। ਹਰ ਅੱਖਰ ਗੁਰਬਾਣੀ 'ਚ ਲਗਭਗ 9500 ਵਾਰ ਆਉਂਦਾ। ਉਹਨਾਂ ਨੇ ਤਾਂ ਲਿਖਿਆ ਵੀ ਮਨ ਹਰ ਜੀ ਤੇਰੇ ਨਾਲ ਹੈ, ਅਤੇ ਹਰ ਨੂੰ ਅਸੀਂ ਨਾਮ ਕਿਵੇਂ ਨਹੀਂ ਮੰਨਦੇ, ਜਦ ਕਿ ਉਹ 2 ਵਰਡ ਦਾ ਹੀ ਹੈ। ਗੁਰਮਤੀ ਰੰਗਮਾਨ, ਗੁਰਮਤਿ ਇਹ ਕਹਿੰਦੀ ਹੈ। ਫਿਰ ਉਹ ਕਹਿੰਦੇ ਹੈ ਮੂਲ ਪਛਾਣੇ, ਜਿਹੜੀ ਅਗਲੀ ਹੈ ਉਹ ਤਾਂ ਬਹੁਤ ਕਰਾਮਾਤ ਦੀ ਪੰਕਤੀ ਹੈ। ਤਾਂ ਸਹੁ ਜਾਣੇ, ਸਹੁ ਤਾਂ ਹੁੰਦਾ ਘਰ ਵਾਲੀ ਦਾ ਜੀ। ਉਹ ਮਨ ਤੋਂ ਗੱਲ ਘਰ ਵਾਲੀ 'ਤੇ ਕਿਵੇਂ ਆ ਗਈ? ਇਸ ਤਰ੍ਹਾਂ ਬਾਣੀ ਸਮਝਣੀ ਜਿਹੜੀ ਹੈਗੀ ਹੈ, ਉਹਦੇ 'ਤੇ ਸਟ੍ਰੈਸ ਚਾਹੀਦੀ ਹੈ ਵੀ ਗੱਲ ਤਾਂ ਮਨ ਤੋਂ ਸ਼ੁਰੂ ਹੋਈ ਹੈ। ਹੁਣ ਮੂਲ ਪਛਾਣੇ, ਕਿਉਂਕਿ ਮਨ ਦੇ ਪਿੱਛੇ ਜਿਹੜੀ ਬੁੱਧੀ ਹੈ ਉਹ ਕਹਿੰਦੀ ਵੀ ਜੇ ਤੂੰ ਚੁੱਪ ਹੋ ਗਿਆ ਮੈਨੂੰ ਮੇਰਾ ਘਰ ਵਾਲਾ ਮਿਲ ਜਾਣਾ। 3 ਐਲੀਮੈਂਟ ਆ ਗਏ ਸ਼ਬਦ 'ਚ। ਜੀ ਜੀ। ਇੱਕ ਮਨ ਆ ਗਿਆ, ਇੱਕ ਬੁੱਧੀ ਆ ਗਈ, ਅਤੇ ਇੱਕ ਆ ਗਿਆ ਮੂਲ। ਇਹ 3 ਦਾ ਇੱਕ ਜੋੜਾ ਹੈ। ਇਹਨੂੰ ਅਸੀਂ ਬ੍ਰਹਮ ਕਹਿੰਦੇ ਹਾਂ। ਬ੍ਰਹਮ ਦੇ 3 ਹਿੱਸੇ ਹੈ। ਜਦੋਂ ਤਾਂ ਇਹ ਸੁਖ ਸਾਗਰ 'ਚ ਹੈ ਤਾਂ ਮਨ ਪਿੱਛੇ ਹੈ, ਫਿਰ ਬੁੱਧੀ ਹੈ, ਫਿਰ ਮੂਲ ਹੈ ਜੀ। ਜਦੋਂ ਆਪਾਂ ਭਵ ਸਾਗਰ 'ਚ ਹੈ, ਮਨ ਅੱਗੇ ਹੈ, ਫਿਰ ਬੁੱਧੀ ਹੈ, ਫਿਰ ਮੂਲ ਹੈ। ਤੁਸੀਂ ਦੇਖਿਆ ਹੋਣਾ ਜਿਹੜੀ ਉਹ ਫੋਟੋ ਬਣਾਉਂਦੇ ਆ, ਮੈਂ ਉਹ ਵੀ ਕਹਿੰਦਾ ਵੀ ਲੈਸਨ ਲਓ, ਜਿਹੜੀ ਜਦੋਂ ਰਾਮ ਦਾ ਬਨਵਾਸ ਉਹ ਦਿਖਾਉਂਦੇ, ਜਦੋਂ ਰਾਮ ਵਾਪਿਸ ਆ ਰਹੇ ਹੈ, ਮੂਹਰੇ ਹੈ ਰਾਮ ਜੀ, ਵਿੱਚ ਹੈ ਲਕਸ਼ਮਣ ਜੀ, ਨਾ ਵਿੱਚ ਹੈ ਸੀਤਾ, ਪਿੱਛੇ ਹੈ ਲਕਸ਼ਮਣ। ਹਾਂਜੀ। ਇਹ ਇੱਕ ਟਰੈਂਡ ਹੈ, ਬ੍ਰਹਮ ਗਿਆਨ ਹੈ ਅਸਲ 'ਚ। ਰਾਮ ਜੀ ਨੇ ਮੂਹਰੇ ਹੀ ਰਹਿਣਾ ਹਮੇਸ਼ਾ। ਇਹ ਰਾਮ ਨੂੰ ਮੂਹਰੇ ਕਰਨ ਲਈ ਧਰਮ ਹੈ ਸਾਰਾ। ਹੁਣ ਲਕਸ਼ਮਣ ਮੂਹਰੇ ਹੋਇਆ। ਲਕਸ਼ਮਣ ਵਰਡ ਤੁਸੀਂ ਸਮਝੋ, ਉਹ 'ਚ ਲਕਸ਼ ਜਮਾ ਮਨ ਆਉਂਦਾ, ਉਹ ਤਾਂ ਮਨ ਦਾ ਤਾਂ ਵੈਸੇ ਇੰਡੀਕੇਟਰ ਹੈ। ਉਹ ਲਕਸ਼ਮਣ ਨੇ ਆਰਡਰ ਗਲਤ ਕੀਤਾ ਹੋਇਆ। ਬੁੱਧੀ ਨੇ ਲਕਸ਼ਮਣ ਨੂੰ ਲਕਸ਼ਮਣ ਨੂੰ ਪਿੱਛੇ ਕਰਨਾ, ਰਾਮ ਨੂੰ ਮੂਹਰੇ ਕਰਨਾ। ਇਹ ਸਾਰਾ ਕੰਮ ਬੁੱਧੀ ਦਾ। ਇਹਨੂੰ ਅਕਲ ਕਹਿੰਦੇ ਆਪਾਂ। ਅਕਲੀ ਸਾਹਿਬ ਸੇਵੀਏ, ਤਾਂ ਹੀ ਕਹਿੰਦੇ ਆ ਵੀ ਮੂਲ ਪਛਾਣੇ ਤਾਂ ਸੋ ਜਾਣੇ। ਇੱਥੇ ਲਿਖਿਆ ਮਰਨ ਜੀਵਨ ਕੀ ਸੋਝੀ ਹੋਈ। ਵੀ ਕਮਾਲ ਦੀ ਗੱਲ ਹੈ। ਅਸੀਂ ਤਾਂ ਜੰਮੇ ਸੀ ਪਹਿਲਾਂ। ਜਿਹੜੀ ਫਿਜ਼ੀਕਲ ਵਰਲਡ ਹੈ 'ਚ ਜਨਮ ਫਿਰ ਮੌਤ ਹੈ, ਮੈਟਾਫਿਜ਼ੀਕਲ 'ਚ ਪਹਿਲਾਂ ਮੌਤ ਹੈ ਫਿਰ ਜਨਮ ਹੈ। ਹੁਣ ਇਸ ਗੱਲ ਨੂੰ ਜੇ ਕੋਈ ਸਮਝਦਾ
ਤਾਂ ਉਹ ਦੱਸੇ ਵੀ ਭਾਈ ਇਹ ਗੱਲ ਇਹ ਸਮਝਣ ਵਾਲੀ ਸੀ, ਜਾਂ ਅਸੀਂ ਕਿਸੇ ਉਹ ਸਾਨੂੰ ਬਹੁਤ ਰੋਕਿਆ ਹੋਇਆ ਵੀ ਅਸੀਂ ਅੱਖਰ ਰਟਣਾ ਜਿਹੜਾ ਹੈਗਾ। ਮੈਂ ਤੁਹਾਨੂੰ ਇੱਕ 10ਮ ਗ੍ਰੰਥ 'ਚੋਂ ਪੰਕਤੀ ਪੜ੍ਹਦਾ ਜੀ ਜਿਹੜੀ ਕਿ ਉਹਨਾਂ ਨੇ ਰਟਣ ਬਾਰੇ ਉਹਨਾਂ ਨੂੰ ਪਤਾ ਸੀ ਕਿ ਲੋਕ ਕਰਦੇ ਆ, ਇਹ ਤਾਂ ਆਪਾਂ ਤਾਂ ਪੜ੍ਹੇ ਰਹੇ ਹਾਂ। ਉਹਨਾਂ ਨੇ ਬਹੁਤ ਇੱਕ ਸੀਰੀਅਸ ਵਿਊ ਲਿਆ ਇਹਦਾ। ਉਹ ਕਹਿੰਦੇ ਆ ਕਈ ਬ੍ਰਹਮ ਵੇਦ ਰਟੰਤ, ਆਪਾਂ ਹੀ ਆ ਬ੍ਰਹਮ। ਐ ਨਾ ਸੋਚੋ ਵੀ ਇਹ ਬ੍ਰਹਮਾ ਦੀ ਗੱਲ ਹੋ ਰਹੀ ਹੈ ਜੀ। ਜੀਵ ਨੂੰ ਬ੍ਰਹਮ ਕਹਿ ਦਿੱਤਾ ਜਾਂਦਾ ਹੈ, ਜਿਹੜਾ ਮੂਲ ਹੈ ਜੀ। ਔਰ ਆਪਣਾ ਜਿਹੜਾ ਇੱਕ ਯੂਨਿਟ ਇੱਥੇ ਆਇਆ, ਉਹ ਕਹਿੰਦੇ ਵੀ ਬਹੁਤਾਂ ਨੂੰ ਬ੍ਰਹਮਾ ਨੂੰ ਆਦਤ ਪਈ ਹੋਈ ਹੈ ਵੀ ਮੈਂ ਰਟਣਾ, ਵੇਦ ਏ ਰਟਣਾ। ਉਹ ਪੰਕਤੀਆਂ ਸਾਰਾ ਵੇਦ ਰਟ ਲੈਂਦੇ ਆ। ਜਿਹੜੇ ਦੂਸਰੇ ਆ ਕਈ ਸੇਖ ਨਾਮ ਉਚਰੰਤ, ਉਹ ਕਹਿੰਦੇ ਵੀ ਬਹੁਤਾਂ ਨੂੰ ਨਾਮ ਉਚਰੰਤ ਦੀ ਆਦਤ ਪਈ ਹੋਈ ਹੈ ਵੀ ਉਹਨੂੰ ਰਾਮ ਰਾਮ ਕਹਿਣਾ, ਸ਼ਿਵ ਸ਼ਿਵ ਕਹਿਣਾ। ਫਿਰ ਕਹਿੰਦੇ ਬੈਰਾਗੀ ਕਹੂੰ ਸੰਨਿਆਸਾ, ਕੋਈ ਆਪਣੇ ਆਪ ਨੂੰ ਬੈਰਾਗੀ ਦੱਸਦਾ, ਕੋਈ ਸੰਨਿਆਸੀ। ਇਹ ਦੋ ਅਲੱਗ-ਅਲੱਗ ਮੱਤਾਂ, ਸ਼ਾਇਦ ਸਾਨੂੰ ਨਹੀਂ ਪਤਾ ਹੋਣਾ। ਕਹੋ ਫਿਰਤ ਰੂਪ ਉਦਾਸੀ, ਇਹ ਤੀਸਰੀ ਮੱਤ ਆ ਗਈ। ਇਹ 3 ਅਲੱਗ-ਅਲੱਗ ਮੱਤਾਂ, ਬੈਰਾਗੀ, ਸੰਨਿਆਸੀ ਅਤੇ ਉਦਾਸੀ। ਇਹ 10ਮ ਗ੍ਰੰਥ ਦੀ ਲੈਂਗੁਏਜ ਹੈ। ਜੀ। ਸਭ ਕਰਮ ਫੋਕਟ ਜਾਨ, ਆ ਜਿਹੜੇ ਉੱਪਰਲੇ ਚਾਰੇ ਆ ਨਾ, ਫੋਕਟ ਹੁੰਦਾ ਜਿਹਦੇ 'ਚ ਕੋਈ ਵੈਲਿਊ ਨਾ ਹੋਵੇ। ਜੀ ਖਾਲੀ, ਆਪਾਂ ਬੰਬੇ ਦੀ ਭਾਸ਼ਾ 'ਚ ਕਹਿੰਦੇ ਫੋਕਟ ਬਾਤ ਕਰਤਾ ਹੈ। ਸਭ ਧਰਮ ਨੇਫਲਮਾਨ, ਜਿਹੜੇ ਆਹ ਕਰਦੇ ਆ ਉਹ ਤਾਂ ਨੇਫਲ ਧਰਮ ਹੈ, ਸੱਚਾਈ ਹੁੰਦੀ ਧਰਮ ਦਾ ਮਤਲਬ। ਉਹ ਇਹਨਾਂ ਗੱਲਾਂ ਨਾਲ ਸੱਚਾਈ ਤਾਂ ਪ੍ਰਗਟ ਨਹੀਂ ਹੋਣੀ। ਫਿਰ ਕਹਿੰਦੇ ਆ ਬਿਨ ਏਕ ਨਾਮ ਆਧਾਰ। ਹੁਣ ਏਕ ਨਾਮ ਜਿਹੜਾ ਵਰਡ ਹੈਗਾ ਸਾਡੇ ਕੋਲ, ਇਹ ਇੱਕ ਬਹੁਤ ਗੰਭੀਰ ਵਰਡ ਹੈ। ਉਰਦੂ ਔਰ ਹਿੰਦੀ ਵਿੱਚ ਵਨ ਨੂੰ ਏਕ ਕਹਿੰਦੇ ਆ। ਜੀ। ਪੰਜਾਬੀ ਵਿੱਚ ਵਨ ਨੂੰ ਇੱਕ ਕਹਿੰਦੇ ਆ। ਜੀ। ਪੰਜਾਬੀ 'ਚ ਏਕ ਵਰਡ ਹੀ ਨਹੀਂ ਹੈਗਾ। ਜੇ ਗੁਰਬਾਣੀ 'ਚ ਏਕ ਆਇਆ ਹੈ, ਗੁਰਬਾਣੀ ਨਾ ਪੰਜਾਬੀ ਹੈ, ਨਾ ਸੰਸਕ੍ਰਿਤ ਹੈ, ਨਾ ਹਿੰਦੀ ਹੈ। ਅਸੀਂ ਹਿੰਦੀ ਵਾਲੇ ਹਿੰਦੀ ਵੱਲ ਨੂੰ ਖਿੱਚ ਲੈਂਦੇ ਹਾਂ ਇਹਨੂੰ, ਪੰਜਾਬੀ ਵਾਲੇ ਪੰਜਾਬੀ ਵੱਲ ਨੂੰ ਖਿੱਚ ਲੈਂਦੇ ਹਾਂ, ਅਤੇ ਜਿਹੜੇ ਤੀਸਰੇ ਆਪਣੇ ਸੰਸਕ੍ਰਿਤ ਵਾਲੇ ਸੰਸਕ੍ਰਿਤ ਵੱਲ ਨੂੰ ਖਿੱਚਦੇ ਆ। ਉਹ ਕਹਿੰਦੇ ਵੀ ਨਹੀਂ, ਇਹਦੇ 'ਚੋਂ ਅਰਥ ਲੱਭੋ। ਏਕ ਦਾ ਮਤਲਬ ਹੁੰਦਾ ਹੈਗਾ ਕਲੈਕਟਿਵ ਨਾਊਨ, ਜਿਹਦਾ ਕਿ ਗੁਰਬਾਣੀ 'ਚ ਬਹੁਤ ਜ਼ਿਆਦਾ ਯੂਜ਼ ਹੈ, ਕਿਉਂਕਿ ਓਂਕਾਰ ਜਿਹੜਾ ਹੈ ਉਹ ਕਲੈਕਟਿਵ ਨਾਊਨ ਹੈ। ਜੀ ਬਿਲਕੁਲ ਬੈਂਸ ਜੀ, ਅੱਜ ਦਾ ਐਪੀਸੋਡ ਆਪਾਂ ਇੱਥੇ ਖ਼ਤਮ ਕਰਦੇ ਹਾਂ। ਤਕਰੀਬਨ ਆਪਾਂ ਜਦੋਂ ਵਿਚਾਰਾਂ ਕੀਤੀਆਂ, ਆਪਾਂ 1.25 ਘੰਟਾ ਅੱਜ ਵਿਚਾਰਾਂ ਕੀਤੀਆਂ। ਇਸ ਵਿਚਾਰ ਨੂੰ ਆਪਾਂ ਇਸ ਐਪੀਸੋਡ ਦੇ ਵਿੱਚ ਲੈ ਕੇ ਚੱਲਦੇ ਹਾਂ। ਜਦੋਂ ਅਗਲੇ ਐਪੀਸੋਡ ਦੇ ਵਿੱਚ ਚੱਲਾਂਗੇ, ਸਾਡੇ ਪਿਛਲੇ ਐਪੀਸੋਡ ਦੇ ਵਿੱਚ ਕੀ ਹੋਇਆ, ਪੋਡਕਾਸਟ ਦੇ ਵਿੱਚ ਕੀ ਹੋਇਆ, ਤਾਂ ਉਹਦਾ ਮੈਂ ਥੋੜ੍ਹਾ ਜਿਹਾ ਉਚਾਰਨ ਇੱਥੇ ਹੀ ਕਰ ਦਿੰਦਾ ਕਿ ਅਸੀਂ ਧਰਮ ਨੂੰ ਸਮਝਿਆ, ਸਿੱਖਿਜ਼ਮ ਦੀ ਫਿਲਾਸਫੀ ਦੇ ਵਿੱਚ ਧਰਮ ਦੀ ਕੀ ਪਰਿਭਾਸ਼ਾ, ਉਹਦਾ ਮਹੱਤਤਾ ਕੀ ਆ, ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਬੈਂਸ ਸਾਹਿਬ ਤੋਂ। ਫਿਰ ਅਸੀਂ ਧਰਮ ਨੂੰ ਗੁਰਬਾਣੀ ਦੇ ਹਿਸਾਬ ਨਾਲ ਸਮਝਿਆ। ਗੁਰਬਾਣੀ ਦੇ ਵਿੱਚ ਅਸੀਂ ਰੱਬ ਦੀ, ਗੋਡ ਦੀ, ਜੋ ਵੀ ਸਾਡੀ ਜਿਹੜੇ ਆਪਣੇ ਸਤਾਰਨਾ ਮਨੁੱਖ ਨੇ ਕਿਸੇ ਵੀ ਧਰਮ ਦੇ, ਉਹ ਜੋ ਵੀ ਨਾਂ ਲੈਂਦੇ ਨੇ, ਉਸ ਗੁਰਬਾਣੀ ਦੇ ਹਿਸਾਬ ਦੇ ਨਾਲ ਉਸ ਰੱਬ ਨੂੰ, ਵਾਹਿਗੁਰੂ ਨੂੰ ਜਾਂ ਗੋਡ ਨੂੰ ਉਹ ਸਮਝਣ ਦੀ ਕੋਸ਼ਿਸ਼ ਕੀਤੀ। ਫਿਰ ਅਸੀਂ ਸਾਇੰਸ ਨੂੰ ਵੀ ਵਿੱਚ ਕਲੱਬ ਕਰਨਾ ਸ਼ੁਰੂ ਕੀਤਾ, ਅਤੇ ਹੁਣ ਅਸੀਂ ਪਹੁੰਚ ਗਏ ਸੀਗੇ ਜਿਹੜੇ ਮਨੁੱਖ ਦੇ ਭਰਮ ਭੁਲੇਖੇ ਆ, ਮਨੁੱਖ ਦੀ ਜਿਹੜੀ ਸੋਚ ਉਖੜੀ ਹੋਈ ਆ, ਉਹਦੇ ਉੱਪਰ ਆਪਾਂ ਆ ਚੁੱਕੇ ਹਾਂ। ਸੋ ਸਾਡੇ ਅਗਲਾ ਐਪੀਸੋਡ ਜਿਹੜੀ ਸ਼ੁਰੂਆਤ ਹੋਏਗੀ ਉਹ ਇਸ ਭਰਮ ਭੁਲੇਖਿਆਂ ਤੋਂ ਇੱਥੋਂ ਹੀ ਸ਼ੁਰੂਆਤ ਹੋਏਗੀ, ਜਿਹਦੇ ਵਿੱਚ ਆਪਾਂ ਫਿਰ ਦੁਬਾਰਾ ਗੱਲ ਕਰਾਂਗੇ ਵੀ ਗੁਰਬਾਣੀ ਦੇ ਵਿੱਚ ਜਿਹੜਾ ਆਪਾਂ ਇੱਕ ਸ਼ਬਦ ਪਤਾ ਨਾ, ਹੰਕਾਰ, ਉਹਨੂੰ ਹਉਮੈ ਕਹਿ ਦਿੰਦੇ ਹਾਂ, ਉਹਦਾ ਆਪਾਂ ਤਾਲਮੇਲ ਤੁਹਾਡੇ ਕੋਲ ਪੁੱਛਾਂਗੇ ਕਿ ਇਹਦਾ ਮਨੋਵਿਗਿਆਨ ਜਾਂ ਨਿਊਰੋ ਸਾਇੰਸ ਦੇ ਨਜ਼ਰੀਏ ਨਾਲ ਕੀ ਮੇਲ ਆ, ਇਹਦੇ ਉੱਪਰ ਵੀ ਆਪਾਂ ਗੱਲ ਕਰਾਂਗੇ। ਕਿਉਂਕਿ ਸਾਇੰਸ, ਤੁਸੀਂ ਕਿਹਾ ਵੀ ਸਾਇੰਸ ਅਸਲ ਦੇ ਵਿੱਚ ਕੋਈ ਵੱਖਰਾ ਹੀ ਨਹੀਂ ਹੈਗੀ, ਸਾਇੰਸ ਦਾ ਇੱਕ ਉਸ ਚੀਜ਼ ਦਾ ਪਾਰਟ ਹੈ ਨਾ ਜਿਹਨੂੰ ਅਸੀਂ ਸਮਝਣਾ ਆ। ਸਾਇੰਸ ਦੇ ਥਰੂ ਸਮਝੋਗੇ ਤਾਂ ਜਰਾ ਛੇਤੀ ਪਹੁੰਚਦੇ ਜਾਓਗੇ, ਨਹੀਂ ਤਾਂ ਫਿਰ ਭਰਮ ਭੁਲੇਖਿਆਂ 'ਚ ਪਏ ਰਹੋਗੇ। ਫਿਰ ਗੁਰਬਾਣੀ ਦੇ ਵਿੱਚ ਕਰਮ ਦੀ ਕੀ ਧਾਰਨਾ ਆ, ਇਹਦਾ ਸਾਇੰਸ ਦੇ ਨਾਲ ਜਿਹੜਾ ਆਪਣਾ ਕੌਜ਼ ਐਂਡ ਇਫੈਕਟ ਰਿਲੇਸ਼ਨ ਆ, ਉਹ ਵੀ ਆਪਾਂ ਤੁਹਾਡੇ ਕੋਲ ਸਮਝਾਂਗੇ। ਫਿਰ ਮਨੁੱਖੀ ਸੋਚ ਦੇ ਜਿਹੜੇ ਕਹਿ ਲਓ ਨਾ ਭੁਲੇਖੇ ਆ, ਜਿਹਨੂੰ ਆਪਾਂ ਕਹਿੰਦੇ ਹਾਂ, ਮੇਰੇ ਖਿਆਲ ਗੁਰਬਾਣੀ ਦੇ ਵਿੱਚ ਆਪਾਂ ਮਾਇਆ ਸ਼ਬਦ ਵਰਤ ਲੈਂਦੇ ਹਾਂ, ਅਤੇ ਗੁਰਬਾਣੀ ਉਹਨੂੰ ਕਿੱਦਾਂ ਪ੍ਰਭਾਵ ਕਰਦੀ ਆ, ਅਤੇ ਸਾਇੰਸ ਦੇ ਵਿੱਚ ਆਪਾਂ ਉਸ ਭਰਮ ਨੂੰ, ਉਸ ਇਲੂਜ਼ਨ ਨੂੰ ਜਾਣੀ ਮੇਲ ਬਹਿੰਦਾ ਕਿ ਨਹੀਂ ਬਹਿੰਦਾ, ਉਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਸਾਡਾ ਇਹ ਸਾਰੇ ਦੂਜਾ ਐਪੀਸੋਡ ਇਹਦੇ ਉੱਪਰ ਹੀ ਹੋਏਗਾ।